ਇਹ ਜ਼ਰਾ ਵੀਡੀਓ ਵੇਖੋ, ਜਿੰਨਾ ਤੱਕ ਵੀਡੀਓ ਵੇਖੋਗੇ ਨਾ ਤੁਹਾਨੂੰ ਮਜ਼ਾ ਨਹੀਂ ਆਏਗਾ। ਵੀਡੀਓ ਵੇਖ ਕੇ ਤੇ ਮੈਨੂੰ ਦੱਸਿਓ ਕੈਸੀ ਲੱਗੀ। ਸਿਆਣੇ ਕਹਿੰਦੇ ਆ ਵੀ ਜੁੱਤੀਆਂ ਵੀ ਸਾਡੀਆਂ ਤੇ ਸਿਰ ਵੀ ਸਾਡਾ। ਮੈਂ ਹਿਸਾਬ ਲਿਆ ਵੀ ਫਰਕ ਸਿਰਫ ਇੰਨਾ ਗਾ ਵੀ ਉਹ ਜੁੱਤੀਆਂ ਨਾ ਸੋਨੇ ਦੇ ਪਾਣੀ ਚੋਂ ਕੱਢ ਕੇ ਮਹਿੰਗੀਆਂ ਕਰਕੇ ਮਾਰਦੇ ਆ। ਵੀ ਆ ਲੋਕਾਂ ਨੇ ਪਲੇਟਾਂ ਲਵਾਈਆਂ ਸੀ, ਨਾਲ ਉਹ ਗ੍ਰੀਨ ਮੀਟਰ ਲਵਾਲੇ, ਹੁਕੂਮਤ ਵੱਲ ਨੂੰ ਬਿਜਲੀ ਧੱਕਦੇ ਸੀ। ਲੈ ਕੱਲ ਦਾ ਹੁਕੂਮਤ ਨੇ ਉਹਨਾਂ ਨੂੰ ਹੀ ਧੱਕਤਾ। ਅਖੇ ਤੁਹਾਡਾ ਯੂਨਿਟ ਸਾਡੇ ਵਾਲਾ ਆਇਆ 11 ਰੁਪਏ ਦਾ ਤੇ ਅਸੀਂ ਜਿਹੜਾ ਵਾਪਸ ਦੇਣਾ ਉਹ 40 ਰੁਪਏ ਦਾ ਕਰਕੇ ਦੇਣਾ। ਅੱਛਾ ਜੀ, ਵੀ ਪਤਾ ਨਹੀਂ ਉਹ ਕਿਹੜੇ ਫਿਲਟਰਾਂ ਚੋਂ ਕੱਢ ਕੇ ਜਾਂ ਕਿਹੜੀਆਂ ਮਸ਼ੀਨਾਂ ਚੋਂ ਪਾਕ ਸਾਫ਼ ਕਰਕੇ ਸਾਨੂੰ ਦੇਣਾ। ਇਸ ਚੀਜ਼ ਦੀ ਮੈਨੂੰ ਹਜੇ ਕੋਈ ਸਮਝ ਨਹੀਂ ਆਈ। ਵੀ ਇਹ ਜਦੋਂ ਬੈਠ ਕੇ ਮਸ਼ਵਰਾ ਕਰਦੇ ਨਾ ਕਿ ਅਸੀਂ ਮੁਲਕ ਦੀ ਤਰੱਕੀ ਸੋਚਣ ਲੱਗੇ, ਸਮਝੋ ਮੇਰੀ ਤੇਰੀ ਤਰੱਕੀ ਰੁਕ ਗਈ। ਇਹ ਤਰੱਕੀ ਏਦਾਂ ਦੀ ਸਾਡੇ ਮੁਲਕ 'ਚ ਸੋਚ ਹੁੰਦੀ ਆ ਵੀ ਪਿੰਡ ਦੇ ਵਿੱਚ ਕੋਈ 72 ਘਰ ਹੋਵੇ ਨਾ ਤੇ ਉਹਦੇ 2 ਟਾਈਮ ਦੀ ਰੋਟੀ ਮਸੀ ਪੱਕਦੀ ਹੋਵੇ, ਸ਼ਾਮ ਨੂੰ 2 ਕਿਲੋ ਆਟਾ ਕਮਾ ਕੇ ਲਿਆਂਦਾ ਹੋਵੇ ਤੇ ਗਲੀ ਚੋਂ ਕੋ ਚੰਡ ਮਾਰ ਕੇ ਕਿਲੋ ਖੋਲੋ, ਅਸੀਂ ਤੇਰੇ ਘਰ ਦਾ ਅਸੀਂ ਸੋਚਣ ਲੱਗੇ ਆ, ਤੇਰੀ ਤਰੱਕੀ ਸੋਚਣ ਲੱਗੇ ਆ। ਵੀ ਅੱਗੇ ਬਿੱਲਾਂ ਤੋਂ ਵਾਹ ਮੰਨੀ ਅੱਕੀ ਆ, ਲੈ ਤਨਖਾਹ ਆਂਦੀ ਆ, ਅੱਧੀ ਤਨਖਾਹ ਤੇ ਉਹ ਬਿੱਲਾਂ ਰਾਹੀਂ ਟੱਪ ਜਾਂਦੀ ਤੇ ਬਾਕੀ ਮਹੀਨਾ ਕਿੱਥੋਂ ਕੱਢਣਾ। ਉਹ ਨਿਆਣਿਆਂ ਦੀ ਪੜ੍ਹਾਈ ਲਿਖਾਈ ਆਪੋ ਹੋ ਕੋਲਾ ਜਾ ਕੇ ਤੁਰ ਪੈਣਾ, ਜਾਂ ਕੋਈ ਹੁਕੂਮਤ ਨੇ ਬਣਾਇਆ ਹੋਵੇ ਨਾ ਵੀ ਜਿੱਥੇ ਦਾਲ ਫੁਲਕਾ ਚੱਲਦਾ ਹੋਵੇ ਤੇ ਉੱਥੋਂ ਜਾ ਕੇ ਲੰਗਰ ਛਕ ਲੈਣਾ। ਜਾਂ ਪੂਰਾ ਮਹੀਨਾ ਕੋਈ ਬਿਮਾਰ ਨਹੀਂ ਹੁੰਦਾ, ਜਦੋਂ ਬਿੱਲ ਆਂਦਾ ਹਨਾ ਲੈ ਅੱਧੇ ਘਰ ਨੇ ਸਿਰ ਬੰਨੇ ਹੁੰਦੇ ਆ। ਉਹ ਕੋਈ ਸਿਆਸਤਦਾਨ ਜੇਲ੍ਹ ਕੱਟ ਕੇ ਆਵੇ ਨਾ ਬਾਹਰ ਨਿਕਲੇ, ਉਹਨੂੰ ਕੋਈ ਪ੍ਰੋਟੋਕੋਲ ਕੋਈ ਹਾਰਾ ਹੂਰ ਵਾਲੇ ਨਾ ਦਿਖਣ ਤੇ ਉਹਦਾ BP ਲੋ ਹੋ ਜਾਂਦਾ ਵੀ ਤੁਹਾਡੀ ਖਾਤਰ ਮੈਂ ਜੇਲ੍ਹ ਕੱਟੀ, ਤੁਹਾਡੇ ਕੋਈ ਇੱਕ ਹਾਰ ਵੀ ਨਸੀਬ ਨਾ ਹੋਇਆ। ਵੀ ਉਹ ਤੁਹਾਨੂੰ ਤੇ ਚਾਹੀਦਾ ਸੀ ਪ੍ਰੋਟੋਕੋਲ ਦਿੰਦੇ, ਮਾਰ ਗੱਡੀਆਂ ਅੱਗੇ ਪਿੱਛੇ, ਮੇਰੇ ਲਈ ਉਹ ਗੱਡੀ ਲੈ ਕੇ ਆਂਦੇ ਜਿਹਦੇ ਉੱਤੋਂ ਦੀ ਤਾਕੀ ਖੁੱਲਦੀ ਆ ਤੇ ਮੈਂ ਉਹਦੇ ਵਿੱਚੋਂ ਸਿਰ ਬਾਹਰ ਨੂੰ ਇੰਜ ਕੱਢਦਾ ਜਿਵੇਂ ਸੱਪ ਕਟੋਰੀ ਚੋਂ ਕੱਢਦਾ ਹੁੰਦਾ ਤੇ ਪ੍ਰੋਟੋਕੋਲ ਲੱਭਦਾ। ਪਰ ਜਦੋਂ ਉਹਨੂੰ ਇੰਨਾ ਕੁਝ ਵੀ ਦੇਖਦਾ ਉਹਦਾ BP ਲੋ ਹੋ ਜਾਂਦਾ। ਅੱਧਾ ਜਦੋਂ ਆ ਬਿੱਲ ਪ੍ਰਿੰਟ ਹੋ ਗਿਆ, ਮੈਂ ਹਿਸਾਬ ਲਾਇਆ ਬੂਹਿਆਂ ਥੱਲੋਂ ਘਰੇ ਸੁੱਟ ਦੇਣਾ ਜਾਂ ਸ਼ੂਗਰ ਸਾਡੀ ਵੀ ਕੰਟਰੋਲ 'ਚ ਨਹੀਂ ਰਹਿੰਦੀ। ਹਾਂਜੀ, ਕੈਸੀ ਲੱਗੀ ਫਿਰ ਵੀਡੀਓ? ਮਜ਼ਾ ਆਇਆ ਜੇ? ਮਜ਼ਾ ਆਇਆ ਤੇ ਫਿਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰੋ ਤੇ ਫਾਲੋ ਕਰੋ, ਸਬਸਕ੍ਰਾਈਬ ਕਰੋ। ਸ਼ੁਕਰੀਆ।